ਬਿਜ਼ਨਸ ਇਨਸਾਈਡਰ ਨੇ ਹਰਜੋਤ ਸਿੰਘ ਜੀ ਇੱਕ ਆਰਟੀਕਲ ਛਾਪਿਆ ਆ ਖਾਸ ਕਰਕੇ ਟਰੱਕਿੰਗ ਨੂੰ ਲੈ ਕੇ। ਉਹਨਾਂ ਦੇ ਆਰਟੀਕਲ ਦਾ ਟਾਈਟਲ ਆ AI ਇਜ਼ ਕਮਿੰਗ ਫਾਰ ਟਰੱਕ ਡਰਾਈਵਰਸ ਤੇ ਕਹਿੰਦੇ ਵੀ ਇੱਕ ਨਿਊ ਬਿੱਲ ਇਜ਼ ਟਰਾਈਂਗ ਟੂ ਬ੍ਰੇਸ US ਵਰਕਰਸ ਫਾਰ ਇੰਪੈਕਟ ਵੀ ਉਹਨਾਂ ਦੇ ਲਈ ਤਿਆਰੀ ਕਰਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਚੱਲ ਰਹੀ ਆ। ਸੋ ਕਹਿੰਦੇ ਵੀ ਅਮਰੀਕਾ ਦੀ ਸਭ ਤੋਂ ਇੰਪੋਰਟੈਂਟ ਇੰਡਸਟਰੀਜ਼ ਦੇ ਵਿੱਚੋਂ ਇੱਕ ਜਿਹੜੇ ਟਰੱਕਿੰਗ ਆ ਟਰੱਕ ਡਰਾਈਵਰਸ ਆ ਉਹਨਾਂ ਦੇ ਲਈ AI ਆ ਰਹੀ ਹੈਗੀ ਆ। ਹਾਊਸ ਦੇ ਵਿੱਚ ਇੱਕ ਨਵਾਂ ਬਿੱਲ ਇਸ ਦੇ ਬਾਬਤ ਇੰਟਰੋਡਿਊਸ ਕੀਤਾ ਗਿਆ ਆ, ਜਿਹੜਾ ਕਿ ਵਰਕਰਸ ਦੇ ਲਈ ਇਹ ਜਿਹੜੀ ਨਵੀਂ ਇੰਡਸਟਰੀ ਇੱਕ ਹਿਸਾਬ ਦੇ ਨਾਲ ਇਸ ਇੰਡਸਟਰੀ ਦੇ ਵਿੱਚੋਂ ਮੋਰਫ ਹੋ ਕੇ ਨਿਕਲ ਰਹੀ ਆ ਵੀ ਇਹਦੇ ਲਈ ਕੋਈ ਫੈਡਰਲ ਫਰੇਮਵਰਕ ਬਣਾਇਆ ਜਾਵੇ ਆਟੋਨੋਮਸ ਕਮਰਸ਼ੀਅਲ ਟਰੱਕਸ ਦੇ ਲਈ, ਜਿਹਦੇ ਵਿੱਚ ਕਹਿੰਦੇ ਵੀ ਰਿਮੋਟ ਵਰਕਰਸ ਵਰਕਫੋਰਸ ਟ੍ਰੇਨਿੰਗ ਗ੍ਰਾਂਟਸ ਇਦਾਂ ਦੀਆਂ ਚੀਜ਼ਾਂ ਜਿਹੜੀ ਟਰੱਕਿੰਗ ਇੰਡਸਟਰੀ ਦੇ ਵਿੱਚ ਦਿੱਤੀਆਂ ਜਾ ਸਕਣ। ਹਾਊਸ ਟਰਾਂਸਪੋਰਟੇਸ਼ਨ ਐਂਡ ਇਨਫਰਾਸਟ੍ਰਕਚਰ ਕਮੇਟੀ ਨੇ 22 ਮਈ ਨੂੰ ਇੱਕ ਬਿਲਡ ਅਮਰੀਕਾ 250 ਐਕਟ ਉਸ ਨੂੰ ਅਪਰੂਵ ਕਰ ਦਿੱਤਾ ਸੀ। ਇਹ 5 ਸਾਲਾਂ ਦਾ ਟਰਾਂਸਪੋਰਟੇਸ਼ਨ ਬਿੱਲ ਆ, ਜਿਹੜਾ ਕਿ ਡਾਇਰੈਕਟਲੀ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੂੰ ਸੈਲਫ ਡਰਾਈਵਿੰਗ ਟਰੱਕਸ ਦੇ ਲਈ ਨਵੇਂ ਸੇਫਟੀ ਸਟੈਂਡਰਡਸ ਆ ਉਹ ਬਣਾਉਣ ਦੇ ਲਈ ਕੰਮ ਆਵੇਗਾ। 2 ਦੇ ਮੁਕਾਬਲੇ 62 ਵੋਟਾਂ ਦੇ ਨਾਲ ਇਹ ਜਿਹੜਾ ਬਿੱਲ ਆ ਕਮੇਟੀ ਚੋਂ ਕਲੀਅਰ ਉਹ ਹੋ ਗਿਆ ਸੀਗਾ। ਸੋ ਹੁਣ ਜਿਹੜੇ ਆਟੋਨੋਮਸ ਵਹੀਕਲਸ ਆ ਉਹਨਾਂ ਦੇ ਲਈ ਜਿਹੜੇ ਬਿੱਲ ਦੇ ਵਿੱਚ ਰਿਕੁਆਇਰਮੈਂਟ ਰੱਖੀਆਂ ਗਈਆਂ ਮੈਨੂਫੈਕਚਰਰਸ ਦੇ ਲਈ ਵੀ ਸਰਟੀਫਾਈ ਕਰਨ ਵੀ ਉਹਨਾਂ ਦੇ ਜਿਹੜੇ ਵਹੀਕਲਸ ਆ ਉਹ ਸੇਫਟੀ ਫੈਡਰਲ ਸੇਫਟੀ ਸਟੈਂਡਰਡਸ ਆ ਉਹਨਾਂ ਨੂੰ ਉਹ ਮੀਟ ਕਰਦੇ ਆ ਤੇ ਖਾਸ ਕਰਕੇ ਜਦੋਂ ਅਕ੍ਰੋਸ ਸਟੇਟ ਲਾਈਨਸ ਉਹਨਾਂ ਨੇ ਕੰਮ ਕਰਨਾ ਹੈਗਾ ਆ। ਸੋ ਰਿਮੋਟ ਡਰਾਈਵਰਸ ਦੇ ਲਈ ਇਹਨਾਂ ਨੇ ਥਾਂ ਰੱਖੀ ਆ ਇਸ ਬਿੱਲ ਦੇ ਵਿੱਚ, ਇਸ ਲੈਜਿਸਲੇਸ਼ਨ ਦੇ ਵਿੱਚ ਵੀ ਜਿਹੜੇ ਰਿਮੋਟ ਵਰਕਰਸ ਆ ਉਹ ਫਿਜ਼ੀਕਲੀ ਲੋਕੇਟਡ ਹੋਣ US ਦੇ ਵਿੱਚ ਹੀ ਹੋਣ, ਨਾਲੇ ਇਹ ਨਹੀਂ ਆ ਵੀ ਮੁਲਕ ਦੇ ਬਾਹਰੋਂ ਜਿਹੜੇ ਆ ਇਹ ਟਰੱਕ ਰਿਮੋਟ ਵਰਕਰਸ ਜਿਹੜੇ ਉਹ ਚਲਾਈ ਜਾਣ। ਇਹ ਕਹਿੰਦੇ ਵੀ ਜਿਹੜੇ ਰਿਮੋਟ ਵਰਕਰਸ ਆ ਹੁਣ ਵੀ ਅਮਰੀਕਾ ਦੇ ਜਿਹੜੇ ਉਹ ਵਿੱਚ। ਸੋ ਵੇਮੋ ਬੇਸ ਕਹਿੰਦੇ ਵੀ ਜਿਹੜੇ ਰਿਮੋਟ ਆਪਰੇਸ਼ਨ ਆ ਕਿੱਥੇ ਕਰਦੀ ਆ ਜਾਂ ਹੋਰ ਕੰਪਨੀਆਂ ਕਿੱਥੇ ਕਰਦੀ ਆ ਉਸ ਨੂੰ ਲੈ ਕੇ ਦੇਖੋ, ਕੰਪਨੀਆਂ ਦਾ ਕੰਮ ਹੁੰਦਾ ਆਪਣੇ ਮੁਨਾਫਾਖੋਰੀ ਨੂੰ ਲੈ ਕੇ, ਉਹਨਾਂ ਨੇ ਆਪਣੇ ਡਾਲਰ ਜਿਹੜੇ ਉਹ ਬਚਾਉਣੇ ਆ ਤੇ ਆਬਵੀਅਸਲੀ ਇੱਕ ਅਮਰੀਕਾ 'ਚ ਬੈਠਾ ਬੰਦਾ ਜਿਹੜਾ ਕੰਮ ਕਰ ਰਿਹਾ ਤੇ ਜੇ ਕੋਈ ਹੋਰ ਮੁਲਕ 'ਚ ਬੈਠਾ ਆ ਉਹਦੇ ਵਿੱਚ ਪੇ ਕਰਨ ਦੇ ਵਿੱਚ ਬੜਾ ਜਿਹੜਾ ਫਰਕ ਜਿਹੜਾ ਇਸ ਦੇ ਵਿੱਚ ਹੁੰਦਾ ਹੈਗਾ ਆ। ਸੋ ਪਰ ਇਹ ਆ ਇਸ ਚੀਜ਼ ਤੋਂ ਇਹ ਲੱਗਦਾ ਹੈ ਹਰਜੋਤ ਸਿੰਘ ਜੀ ਵੀ ਕਿਉਂਕਿ ਹੁਣ ਬਿੱਲ ਵੀ ਆਉਣ ਲੱਗ ਗਏ ਆ ਤੇ ਜਿਹੜੇ ਲੋਕ ਅਜੇ ਵੀ ਅੱਖਾਂ ਮੂੰਦ ਕੇ ਬੈਠੇ ਆ ਵੀ ਨਹੀਂ ਟਰੱਕਿੰਗ ਦੇ ਵਿੱਚ AI ਨੇ ਪਤਾ ਨਹੀਂ ਆਉਣਾ ਨਹੀਂ, ਆਟੋਨੋਮਸ ਵਹੀਕਲਸ ਆਉਣੇ ਨਹੀਂ ਆ, ਇਹ ਬਿੱਲਾਂ ਤੋਂ ਇਹ ਪਤਾ ਲੱਗਦਾ ਵੀ ਦੇ ਨੋ ਸਮਥਿੰਗ ਇਜ਼ ਆਲਰੇਡੀ ਕਮਿੰਗ, ਤਾਂ ਜੋ ਇੱਥੋਂ ਦੇ ਵਰਕਰਸ ਆ ਉਹਨਾਂ ਨੂੰ ਬਚਾ ਕੇ ਰੱਖ ਸਕਣ, ਉਹਨਾਂ ਦੀ ਜੌਬ ਜਿਹੜੀ ਆ ਕਿਸੇ ਨਾ ਕਿਸੇ ਤਰੀਕੇ ਆਬਵੀਅਸਲੀ ਸਾਰਿਆਂ ਦੇ ਨਹੀਂ ਵੀ ਕੁਛ ਦੀ ਜਿਹੜੀ ਬਚਾ ਸਕਦੇ ਆ ਤਾਂ ਉਸ ਨੂੰ ਜਿਹੜਾ ਉਹ ਬਚਾ ਲੈਣ। ਇਸ ਬਿੱਲ ਦੇ ਨਾਲ ਕਹਿੰਦੇ ਵੀ ਜਿਹੜਾ ਫਿਸਕਲ ਈਅਰ 2027 ਆ ਉਹਦੇ ਵਿੱਚ $27 ਮਿਲੀਅਨ ਆਥੋਰਾਈਜ਼ ਕੀਤਾ ਗਿਆ ਆ ਤਾਂ ਜੋ ਵਰਕਫੋਰਸ ਡਿਵੈਲਪਮੈਂਟ ਗ੍ਰਾਂਟ ਪ੍ਰੋਗਰਾਮ ਬਣਾਇਆ ਜਾਵੇ ਤਾਂ ਜੋ ਜਿਹੜੇ ਹਿਊਮਨ ਟਰੱਕ ਡਰਾਈਵਰਸ ਆ ਉਹ ਆ ਰਹੇ ਜਿਹੜੇ ਆਟੋਨੋਮਸ ਟੈਕਨੋਲੋਜੀਜ਼ ਆ ਉਹਦੇ ਨਾਲ ਕਿੱਦਾਂ ਆਪਣੇ ਆਪ ਨੂੰ ਅਡੈਪਟ ਜਿਹੜੇ ਉਹ ਕਰ ਸਕਣ। ਸੋ ਟਰੱਕਿੰਗ ਦੇ ਵਿੱਚ AI ਧੜੱਲੇ ਦੇ ਨਾਲ ਆ ਰਹੀ ਆ ਤੇ ਇਦਾਂ ਦੇ ਬਿੱਲ ਇਸ ਚੀਜ਼ ਨੂੰ ਇਸ ਦੀ ਗਵਾਹੀ ਭਰ ਰਹੇ ਆ ਵੀ ਇੰਡਸਟਰੀ ਦੇ ਵਿੱਚ ਹੋਰ ਵੱਡੇ ਜਿਹੜੇ ਚੇਂਜਸ ਆ ਆਉਣਗੇ ਤੇ ਹਿਊਮਨ ਟਰੱਕ ਡਰਾਈਵਰਸ ਜਿਹੜੇ ਇਸ ਟਾਈਮ ਮੌਜੂਦਾ ਟਰੱਕ ਡਰਾਈਵਰਸ ਨੇ ਉਹ ਇਸ ਟੈਕਨੋਲੋਜੀ ਦੇ ਨਾਲ ਆਪਣੇ ਆਪ ਨੂੰ ਕਿੱਦਾਂ ਅਪਣਾ ਸਕਦੇ ਆ, ਉਹਦੇ ਲਈ ਮਿਲੀਅਨਸ ਆਫ ਡਾਲਰ ਜਿਹੜੇ ਆ ਉਹ ਖਰਚੇ ਜਾ ਰਹੇ ਨੇ ਜੀ। ਇਸੇ ਕਰਕੇ ਜਿਹੜੀ ਆਪਾਂ ਦੇਖਦੇ ਆ ਐਂਟੀ ਇਮੀਗ੍ਰੈਂਟ ਵੇਵ ਕਿੰਨੀ ਜ਼ਿਆਦਾ ਜਿਹੜੀ ਚੱਲ ਰਹੀ ਹੈ। ਲੋੜ ਨਹੀਂ ਰਹਿਣੀ ਨਾ ਇਹਨਾਂ ਨੂੰ ਹੁਣ ਉਹਨਾਂ ਟਰੱਕ ਡਰਾਈਵਰ। ਸਿਲੀਕਨ ਵੈਲੀ ਦੇ ਵਿੱਚ ਕਹਿੰਦੇ ਵੀ ਜਿਹੜੇ ਇੰਡੀਅਨ ਇੰਜੀਨੀਅਰ ਸੀਗੇ ਉਹਨਾਂ ਨੇ ਸਾਲਾਂ ਬੱਧੀ ਜਿਹੜਾ ਆਪਣਾ ਜਿਹੜਾ ਸਮਾਂ ਸਪੈਂਡ ਕੀਤਾ ਤੇ ਸਿਲੀਕਨ ਵੈਲੀ ਇੱਥੇ ਪਹੁੰਚੀ ਹੈਗੀ ਆ। ਬੇ ਏਰੀਏ ਦੇ ਵਿੱਚ ਅੱਜ ਦੀ ਡੇਟ 'ਚ ਮੇਰੇ ਖਿਆਲ ਨਾਲ 5 ਲੱਖ ਤੋਂ ਵੱਧ ਜਿਹੜੇ ਭਾਰਤੀ ਮੂਲ ਦੇ ਲੋਕ ਰਹਿੰਦੇ ਆ। ਸੈਨ ਫਰਾਂਸਿਸਕੋ ਕ੍ਰੋਨਿਕਲ ਨੇ ਸਟੋਰੀ ਰਨ ਕੀਤੀ ਸੀ 2 ਦਿਨ ਪਹਿਲਾਂ, ਉਹਨੇ ਕਿਹਾ ਸੀ ਵੀ 2024 ਤਾਈਂ 4,73,000 ਇੰਡੀਅਨਸ ਬੇ ਏਰੀਏ ਦੇ ਵਿੱਚ ਰਹਿੰਦੇ ਆ। ਪਰ ਹੁਣ ਬਹੁਤ ਸਾਰੇ ਇਹ ਕਹਿ ਰਹੇ ਆ ਵੀ ਸਾਨੂੰ ਅਮਰੀਕਾ ਦੇ ਵਿੱਚ ਆਉਣਾ ਚਾਹੀਦਾ ਜਿਹੜੇ ਨਵੇਂ ਆ ਜਾਂ ਨਹੀਂ, ਤੇ ਜਾਂ ਜਿਹੜੇ ਰਹਿ ਰਹੇ ਆ ਕਿ ਕੋਈ ਫਾਇਦਾ ਵੀ ਆ ਕਿ ਨਹੀਂ, ਕਿਉਂਕਿ ਜਿਹੜੇ ਗ੍ਰੀਨ ਕਾਰਡ ਨੂੰ ਲੈ ਕੇ ਟਰੰਪ ਉਹਨਾਂ ਨੇ ਇੱਕ ਜਿਹੜਾ ਆਰਡਰ ਜਾਰੀ ਕੀਤਾ ਆ ਵੀ ਤੁਹਾਨੂੰ ਜਿਹੜਾ ਗ੍ਰੀਨ ਕਾਰਡ ਆ ਉਹ ਆਪਣੇ ਮੁਲਕ ਦੇ ਵਿੱਚ ਜਾ ਕੇ ਅਪਲਾਈ ਕਰਨਾ ਆ। ਸੋ ਇੱਕ ਟਾਈਮ ਦੇ ਉੱਤੇ ਜਿਹੜੀ ਸਿਲੀਕਨ ਵੈਲੀ ਆ ਜਿਨ੍ਹਾਂ ਨੇ JD ਵੈਂਸ ਨੂੰ ਆਪਣਾ ਕੈਂਡੀਡੇਟ ਸਪੋਰਟ ਕਰਕੇ ਅੱਗੇ ਲੈ ਕੇ ਆਏ ਸੀ,
ਸੋ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਅਸਰ ਆ ਉਹਦਾ ਸਿਲੀਕਨ ਵੈਲੀ ਤੇ ਪੈ ਰਿਹਾ ਹੈਗਾ। ਵੱਡੀਆਂ-ਵੱਡੀਆਂ ਕੰਪਨੀਆਂ ਜਿਨ੍ਹਾਂ ਨੇ ਲੇ ਆਫ ਕੀਤੇ ਆ ਗੂਗਲ, ਐਮਾਜ਼ੋਨ, ਫੇਸਬੁੱਕ, ਜਿਹੜੀ ਮੈਟਾ ਦੀ ਕੰਪਨੀ ਹੈਗੀ ਆ ਸਾਰੀਆਂ। ਸੋ ਹੁਣ ਉਹ ਨਵੇਂ ਬੰਦੇ ਜਿਹੜੇ ਆ ਉਹ H1 ਤੇ ਨਹੀਂ ਹਾਇਰ ਕਰ ਰਹੇ ਹੈਗੇ। ਖਾਸ ਕਰਕੇ ਜਿਹੜੇ ਆਊਟ ਆਫ ਅਮਰੀਕਾ ਤੋਂ ਜਿਨ੍ਹਾਂ ਨੇ ਆਉਣਾ, ਕਿਉਂਕਿ $1 ਲੱਖ ਤੱਕ ਜਿਹੜਾ ਆ ਉਹਨਾਂ ਨੂੰ ਉਹ ਪੈਸੇ ਫੀਸ ਦੇਣੇ ਦੇਣੀ ਪੈਣੇ ਪੈਣੀ ਹੈਗੇ ਆ। ਆ, ਹੂੰ, ਫੀਸ ਦੇਣੀ ਪੈਣੀ ਹੈਗੀ ਆ। ਹੂੰ, ਸੋ ਓਰੇਕਲ ਵਰਗੀਆਂ ਕੰਪਨੀਆਂ ਬਹੁਤ, ਸੋ ਅਮਰੀਕਾ ਦੇ ਵਿੱਚ ਬਹੁਤ ਸਾਰੀਆਂ ਕੰਪਨੀਆਂ ਦੇ ਜਿਹੜੇ CEO ਆ ਉਹ ਭਾਰਤੀ ਮੂਲ ਦੇ ਆ। ਪਰ ਹੁਣ ਇਮੀਗ੍ਰੇਸ਼ਨ ਨੂੰ ਲੈ ਕੇ ਉਹ ਵੀ ਜਿਹੜੇ ਚਿੰਤਾ ਦਾ ਵਿਸ਼ਾ ਉਹਨਾਂ ਦੇ ਲਈ ਬਣਿਆ ਹੋਇਆ ਆ ਵੀ ਅਗਾਂਹ ਨੂੰ ਬਣਨਾ ਕੀ ਹੈ। ਜੀ। ਹਰਜੋਤ ਸਿੰਘ ਜੀ, ਇੱਕ ਹੋਰ ਆਪਾਂ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜਦੇ ਹਾਂ ਜਿਹੜਾ ਉਹ ਵਾਪਸ ਤੇ ਹੋਰ ਅਹਿਮ ਖਬਰਾਂ ਦੇ ਉੱਤੇ